ਯੂਐਸ ਦੇ ਦੁਆਰਾ 5 ਜਿਹੜੇ ਯੂਰਪੀਅਨਸ ਆ ਉਹਨਾਂ ਨੂੰ ਸੈਂਕਸ਼ਨ ਕਰ ਦਿੱਤਾ ਗਿਆ ਹੈਗਾ ਆ। ਕਹਿੰਦੇ ਵੀ ਟੈਕ ਪਲੇਟਫਾਰਮਸ ਨੂੰ ਸੈਂਕਸ਼ਨਸ ਜਿਹੜੀਆਂ ਲਾ ਦਿੱਤੀਆਂ। ਕਹਿੰਦੇ ਵੀ ਟੈਕ ਪਲੇਟਫਾਰਮਸ ਦੀ ਸੈਂਸਰਸ਼ਿਪ ਕਰਨ ਦੇ ਕਰਕੇ ਇਹ ਜਿਹੜਾ ਹੋਇਆ ਆ। ਫਰਾਂਸ ਦੇ ਜਿਹੜਾ ਪ੍ਰੈਜ਼ੀਡੈਂਟ ਆ ਮੈਕਰੋਨ ਤੇ ਉਸ ਤੋਂ ਇਲਾਵਾ ਯੂਰਪੀਅਨ ਸੰਘ ਦੇ ਤੇ ਯੂਰਪ ਦੇ ਹੋਰ ਲੀਡਰਸ ਆ, ਉਹਨਾਂ ਨੇ ਯੂਐਸ ਦੀ ਇਸ ਫੈਸਲੇ ਦੀ ਨਿੰਦਾ ਕੀਤੀ ਆ। ਕਹਿੰਦੇ ਵੀ ਜਿਹੜਾ ਯੂਐਸ ਆ ਉਹ ਹੁਣ ਜਿਹੜੀਆਂ ਇਹਨਾਂ ਨੂੰ ਕੋਹਰਜਨ ਤੇ ਇੰਟੀਮੀਡੇਸ਼ਨ ਵੀ ਡਰਾ ਧਮਕਾ ਕੇ ਬੇਸਿਕਲੀ ਯੂਰਪ ਦੇ ਲੀਡਰਸ ਨੂੰ ਇਹ ਕਹਿ ਰਿਹਾ ਆ ਵੀ ਸਾਡੀਆਂ ਜਿਹੜੇ ਟੈਕ ਜੈਂਟਸ ਆ ਉਹਨਾਂ ਦੇ ਖਿਲਾਫ ਕੋਈ ਕਦਮ ਜਿਹੜਾ ਉਹ ਨਾ ਚੁੱਕੋ। ਯੂਰਪ ਯੂਜਲੀ ਟੈਕਨੋਲੋਜੀ ਵਾਲੀਆਂ ਕੰਪਨੀਆਂ ਦੇ ਉਲਟ ਸਖਤ ਸਟੈਂਡ ਜਿਹੜਾ ਉਹ ਲੈਂਦਾ ਰਿਹਾ ਆ, ਇੱਦਾਂ ਦੀਆਂ ਪਾਲਿਸੀਜ਼ ਬਣਾਉਂਦਾ ਰਿਹਾ ਆ ਜੋ ਇਹ ਕਹਿੰਦੇ ਆ ਵੀ ਲੋਕਾਂ ਦੇ ਹਿੱਤ ਦੇ ਵਿੱਚ ਹੋਣ। ਜਿੱਦਾਂ ਆਪਾਂ ਦੇਖਿਆ ਵੀ ਐਪਲ ਵਾਲਿਆਂ ਨੂੰ USB-C ਇਸੇ ਲਈ ਲਾਉਣੀ ਪਈ ਸੀ ਕਿਉਂਕਿ ਯੂਰਪ ਨੇ ਇਹ ਉਹਨਾਂ ਨੂੰ ਫੈਸਲਾ ਸੁਣਾ ਦਿੱਤਾ ਸੀਗਾ ਵੀ ਜੇ ਤੁਸੀਂ ਆਪਣੇ ਆਈਫੋਨ ਵੇਚਣੇ ਆ ਤਾਂ ਉਸ ਦੇ ਵਿੱਚ ਯੂਨੀਵਰਸਲ ਚਾਰਜਿੰਗ ਪੋਰਟ ਜਿਹੜਾ USB-C ਆ ਉਹ ਹੋਣਾ ਚਾਹੀਦਾ ਆ। ਇਸ ਤੋਂ ਇਲਾਵਾ ਬਹੁਤ ਜਿਹੜੀਆਂ ਟੈਕ ਕੰਪਨੀਜ਼ ਆ ਉਹਨਾਂ ਨੂੰ ਵੱਡੇ ਵੱਡੇ ਜਿਹੜੇ ਜੁਰਮਾਨੇ ਆ ਉਹ ਯੂਰਪ ਦੇ ਵਿੱਚ ਹੁੰਦੇ ਰਹੇ ਆ। ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਟਰੰਪ ਆ, ਉਹਨਾਂ ਦੀ ਹੁਣ ਮਿੱਤਰਤਾ ਬਹੁਤ ਜ਼ਿਆਦਾ ਆ ਜਿਹੜੇ ਟੈਕ ਵਰਲਡ ਦੇ ਵੱਡੇ ਜਿਹੜੇ ਲੀਡਰਸ ਆ, ਜਿਹੜੇ ਟੈਕ ਬਿਲੀਅਨੇਅਰਸ ਆ, ਉਹਨਾਂ ਦੇ ਜਿਹੜੇ ਉਹ ਨਾਲ ਆਪਾਂ ਦੇਖਿਆ ਸੀਗਾ ਵੀ ਥੋੜੇ ਮਹੀਨੇ ਪਹਿਲਾਂ ਹੀ ਟਰੰਪ ਹੋਣਾ ਦੇ ਨਾਲ ਉਹ ਜਿਹੜਾ ਰੋਟੀ ਪਾਣੀ ਛਕਦੇ ਨਜ਼ਰ ਆਏ ਸੀਗੇ ਤੇ ਹੌਟ ਮਾਈਕ ਦੇ ਉੱਤੇ ਜਿਹੜਾ ਜ਼ਕਰਬਰਗ ਉਹ ਵੀ ਕਹਿੰਦਾ ਨਜ਼ਰ ਆਇਆ ਸੀ ਮੈਂ 600 ਬਿਲੀਅਨ ਕਹਤਾ ਠੀਕ ਆ ਨਾ ਅਮਾਊਂਟ, ਵੀ ਕੋਈ ਪਤਾ ਨਹੀਂ ਸੀ ਕੁਝ ਵੀ ਜਿਹੜਾ ਉੱਥੇ ਕਹਿ ਰਹੇ ਸੀਗੇ ਵੀ ਟੂ ਸਟੇ ਇਨ ਗੁੱਡ ਸਾਈਡ ਆਫ ਡੋਨਲਡ ਟਰੰਪ। ਸੋ ਹੁਣ ਇਮੈਨੂਅਲ ਮੈਕਰੋਨ ਉਹਨਾਂ ਨੇ ਕਿਹਾ ਵੀ ਇਹ ਡਰਾਉਣ ਧਮਕਾਉਣ ਵਾਲਾ ਜਿਹੜਾ ਯੂਐਸ ਦੇ ਦੁਆਰਾ ਕੀਤਾ ਜਾ ਰਿਹਾ ਹੈ ਮਾੜੀ ਜਿਹੜੀ ਗੱਲ ਆ। ਵੀਜ਼ਾ ਬੈਨ ਕਹਿੰਦੇ ਵੀ ਇਹਨਾਂ 5 ਲੋਕਾਂ ਦੇ ਉੱਤੇ ਲਾ ਦਿੱਤਾ ਗਿਆ ਆ। ਇਹਨਾਂ ਦੇ ਵਿੱਚ ਜਿਨ੍ਹਾਂ ਨੂੰ ਟਾਰਗੇਟ ਹਰਜੋਤ ਸਿੰਘ ਜੀ ਕੀਤਾ ਗਿਆ, ਇਮਰਾਨ ਅਹਿਮਦ ਇਹ ਬ੍ਰਿਟਿਸ਼ ਚੀਫ ਐਗਜ਼ੈਕਟਿਵ ਨੇ ਯੂਐਸ ਬੇਸਡ ਸੈਂਟਰ ਆਫ ਕਾਊਂਟਰ ਡਿਜੀਟਲ ਹੇਟ ਤੇ ਐਨਾਲੀਨਾ ਇਹ ਜੋਸਫ ਬੈਲੋਂ ਇਹ ਜਰਮਨ ਨਾਨ ਪ੍ਰੋਫਿਟ ਹੇਟ ਏਡ ਦੇ ਹੈਗੇ ਨੇ। ਕਲੇਅਰ ਮੈਲਫੋਰਡ ਕੋ-ਫਾਊਂਡਰ ਨੇ ਗਲੋਬਲ ਡਿਸਇਨਫੋਰਮੇਸ਼ਨ ਇੰਡੈਕਸ ਤੇ। ਮੌਜੂਦਾ ਪ੍ਰਸ਼ਾਸਨ ਦੇ ਆਉਣ ਤੋਂ ਨਵੇਂ ਇਹ ਪ੍ਰਸ਼ਾਸਨ ਆਉਣ ਦੇ ਉੱਤੇ ਫੇਸਬੁੱਕ ਨੇ ਆਪਣੀ ਜਿਹੜੀ ਡਿਸਇਨਫੋਰਮੇਸ਼ਨ ਵਾਲੀ ਚੀਜ਼ ਆ ਉਸ ਨੂੰ ਹੀ ਚੁੱਕ ਦਿੱਤਾ ਸੀਗਾ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਐਕਸ ਦੇ ਉੱਤੇ ਜਿਹੜਾ ਕਿਹਾ ਵੀ ਵੀਜ਼ਾ ਬੈਨ ਜਸਟੀਫਾਈਡ ਨੇ। ਕਹਿੰਦੇ ਵੀ ਯੂਰਪ ਦੀਆਂ ਜਿਹੜੀਆਂ ਆਈਡੀਓਲੋਜੀਜ਼ ਨੇ ਉਹ ਬਹੁਤ ਲੰਮੇ ਸਮੇਂ ਦੇ ਲਈ ਕਹਿੰਦੇ ਵੀ ਇੱਕ ਆਰਗੇਨਾਈਜ਼ਡ ਐਫਰਟਸ ਨੇ ਵੀ ਅਮਰੀਕਾ ਦੇ ਪਲੇਟਫਾਰਮਸ ਨੂੰ ਪਨਿਸ਼ ਕਰਨਾ ਤੇ ਅਮਰੀਕਨ ਵੀ ਪੁਆਇੰਟਸ ਨੂੰ ਉਸ ਨੂੰ ਅਪੋਜ਼ ਕਰਨਾ। ਤੇ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਹ ਸਾਰੀਆਂ ਚੀਜ਼ਾਂ ਨੂੰ ਨਹੀਂ ਸਹਾਰੇਗਾ। ਜਰਮਨੀ, ਸਪੇਨ ਤੇ ਯੂਕੇ ਉਹਨਾਂ ਨੇ ਵੀ ਯੂਰਪੀਅਨ ਸੰਘ ਦੇ ਇਸ ਆਵਾਜ਼ ਦੇ ਨਾਲ ਆਵਾਜ਼ ਮਿਲਾਉਂਦੇ ਹੋਏ ਕਿਹਾ ਵੀ ਇਹ ਯੂਐਸ ਦੇ ਦੁਆਰਾ ਇਹਨਾਂ 5 ਜਾਣਿਆਂ ਨੂੰ ਵੀਜ਼ਾ ਬੈਨ ਲਾਉਣਾ, ਇਹਨਾਂ ਨੂੰ ਸੈਂਕਸ਼ਨ ਕਰਨਾ ਇਹ ਇੱਕ ਮਾੜਾ ਕਦਮ ਹੈਗਾ ਆ। ਸੋ ਮੈਕਰੋਨ ਨੇ ਵੀਜ਼ਾ ਬੈਨ ਨੂੰ ਬੜੀ ਫਿਊਰੀਅਸ ਟਰਮਸ ਦੇ ਵਿੱਚ ਨਿੰਦਾ ਜਿਹੜੀ ਉਹ ਕੀਤੀ ਆ। ਯੂਰਪੀਅਨ ਯੂਨੀਅਨ ਦੇ ਡਿਜੀਟਲ ਰੈਗੂਲੇਸ਼ਨਸ ਕਹਿੰਦੇ ਵੀ ਇਸੇ ਲਈ ਅਡਾਪਟ ਕੀਤੇ ਗਏ ਸੀਗੇ ਤਾਂ ਜੋ ਜਿਹੜੇ ਡੈਮੋਕ੍ਰੇਟ ਤੇ ਸੋਵਰਨ ਪ੍ਰੋਸੈਸ ਆ ਯੂਰਪੀਅਨ ਪਾਰਲੀਮੈਂਟ ਤੇ ਕੌਂਸਲ ਦੇ ਦੁਆਰਾ ਅਪਣਾਏ ਜਾ ਸਕਣ ਤੇ ਫੇਅਰਲੀ ਪੂਰੇ ਯੂਰਪ ਦੇ ਵਿੱਚ ਜਿਹੜੇ ਉਹ ਲਾਗੂ ਕੀਤੇ ਜਾ ਸਕਣ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਇਸ ਦਾ ਕੋਈ ਜਵਾਬੀ ਕਾਰਵਾਈ ਹੁੰਦੀ ਆ ਜਾਂ ਲਿਪ ਸਰਵਿਸ ਕਰਕੇ ਇਹ ਵੀ ਜਿਹੜੇ ਚੁੱਪ ਚੁਪੀਤੇ ਇਹਨਾਂ ਸੈਂਕਸ਼ਨਸ ਨੂੰ ਇਹਨਾਂ ਜਿਹੜੀਆਂ ਰੋਕਾਂ ਨੂੰ ਪ੍ਰਵਾਨ ਕਰ ਲੈਣਗੇ। ਲੱਗਦਾ ਟਰੰਪ ਐਡਮਿਨਿਸਟ੍ਰੇਸ਼ਨ ਜਿਹੜਾ ਯੂਰਪੀਅਨ ਯੂਨੀਅਨ ਦੇ ਮੁਲਕ ਆ ਉਹਨਾਂ ਦੇ ਦੁਆਲੇ ਹੋਇਆ ਹੈ। ਸੋ 5 ਮੇਨ ਜਿਹੜੇ ਉਹਨਾਂ ਦੇ ਮੁਲਕਾਂ ਦੇ ਲੋਕ ਆ ਉਹਨਾਂ ਦੇ ਉੱਤੇ ਜਿਹੜਾ ਇਹ ਵੀਜ਼ਾ ਬੈਨ ਲਾਇਆ ਗਿਆ ਹੈਗਾ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਆ ਸਰੋਤਿਓ, ਕਾਫੀ ਇੰਪੋਰਟੈਂਟ ਖਬਰਾਂ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਕਵਰ ਕਰਨੀਆਂ। ਕਿਸ ਤਰ੍ਹਾਂ ਬਾਉਂਟੀ ਹੰਟਰਸ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਹਾਇਰ ਕੀਤੇ ਗਏ ਆ, ਕਿਸ ਤਰ੍ਹਾਂ ਵੇਅਰ ਹਾਊਸਸ ਬਣਾਏ ਜਾ ਰਹੇ ਆ ਜਿਨ੍ਹਾਂ 'ਚ 80,000 ਜਿਹੜੇ ਲੋਕ ਆ ਜਿਨ੍ਹਾਂ ਨੂੰ ਫੜਿਆ ਜਾਊਗਾ, ਰੱਖਿਆ ਜਾਊਗਾ। ਸੋ ਜਿਹੜੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਸਾਡਾ ਚੈਨਲ ਨਹੀਂ ਦੇਖ ਸਕਦੇ, ਉਹ ਪੰਜਾਬੀ ਟੀਵੀ USA ਦਾ ਜਿਹੜਾ YouTube ਚੈਨਲ ਉਹ ਵਾਚ ਕਰ ਸਕਦੇ ਹੈਗੇ ਆ। ਤੇ ਬਾਕੀ ਸਾਰੇ ਮੁਲਕਾਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਦਾ ਲਿੰਕ ਭੇਜ ਸਕਦੇ ਹੈਗੇ ਆ। ਨਾਲ ਦੀ ਨਾਲ ਜਿਹੜੇ ਤੁਸੀਂ 15 ਸਾਡੇ AM ਤੇ FM ਸਟੇਸ਼ਨਸ ਹੈਗੇ ਆ ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤਾਈਂ, ਉਹਨਾਂ ਤੇ ਤੁਸੀਂ ਘਰਾਂ ਦੇ ਵਿੱਚ, ਕਾਰਾਂ ਦੇ ਵਿੱਚ ਜਿਹੜਾ ਸੁਣ ਸਕਦੇ ਹੋ, ਕਿਉਂਕਿ ਬਹੁਤ ਹੀ ਇੰਪੋਰਟੈਂਟ ਖਬਰਾਂ ਆ ਤੁਹਾਡੇ ਸਾਰਿਆਂ ਦੇ, ਆਪਣੇ ਸਾਰਿਆਂ ਦੇ ਕੰਮ ਆਉਣ ਵਾਲੀਆਂ ਹੈਗੀਆਂ। ਰਾਈਟ ਵੇ ਇਨਫੋਰਮੇਸ਼ਨ ਆਪਾਂ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿ ਕਿਸੇ ਦਾ ਜਿਹੜਾ
ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਆ ਤੁਹਾਨੂੰ ਮਿਲ ਸਕੇ।